ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਤੋਂ ਗਾਣਾ ਗਾਇਕੀ ਵਿੱਚ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਜੋੜੀ ਨੂੰ ਸਿਖਰਲਾ ਮੁਕਾਮ ਹਾਸਲ ਹੈ। ਤਕਰੀਬਨ 35 ਸਾਲਾਂ ਤੋਂ ਹੁਣ ਤੱਕ ਮੁਹੰਮਦ ਸਦੀਕ ਦੇ ਗਾਣੇ ਓਨੇ ਹੀ ਮਕਬੂਲ ਨੇ, ਪਰ ਬਹੁਤ ਥੋੜ੍ਹੇ ਲੋਕ ਜਾਣਦੇ ਨੇ ਕਿ ਮੁਹੰਮਦ ਸਦੀਕ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਨੇ। ਅਕਾਲੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਵਿੱਚ ਕਾਂਗਰਸ ਪਾਰਟੀ ਨੇ 73 ਸਾਲਾ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀਆਂ 3 ਚੋਣਾਂ ਵਿੱਚ ਜਿੱਤਦੇ ਆ ਰਹੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਇਸ ਵਾਰ ਦਿੜਵਾ ਹਲਕੇ 'ਚ ਸ਼ਿਫਟ ਕਰ ਦਿੱਤਾ ਹੈ ਤੇ ਭਦੌੜ ਤੋਂ ਮੁੱਖ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਿਛਲੀਆਂ ਅਸੈਂਬਲੀ ਚੋਣਾਂ 'ਚ ਕਾਂਗਰਸ ਮਹਿਜ 134 ਵੋਟਾਂ ਨਾਲ ਇਹ ਚੋਣ ਹਾਰ ਗਈ ਸੀ। ਅਕਾਲੀਆਂ ਦੇ ਕਿਲੇ ਨੂੰ ਫਤਿਹ ਕਰਨ ਦੇ ਇਰਾਦੇ ਨਾਲ ਉਤਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਮਕਬੂਲ ਮੁਹੰਮਦ ਸਦੀਕ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਨੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਨਾਲ ਰੂਬਰੂ ਕਰਨ ਜਾ ਰਿਹਾ ਹਾਂ ਲੋਕ ਗਾਇਕ ਤੋਂ ਸਿਆਸਤਦਾਨ ਬਣੇ ਜਨਾਬ ਮੁਹੰਮਦ ਸਦੀਕ ਜੀ ਨੂੰ। ਮੁਹੰਮਦ ਸਦੀਕ ਜੀ, ਪੰਜਾਬੀ ਰੇਡੀਓ USA ਤੇ ਤੁਹਾਡਾ ਸਵਾਗਤ ਹੈ। ਮੈਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਹੱਥ ਜੋੜ ਕੇ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਕਰਦਾ। ਤਕਰੀਬਨ 4 ਦਹਾਕੇ ਲੋਕ ਗਾਇਕੀ ਦੇ ਸਫ਼ਰ ਤੋਂ ਬਾਅਦ ਸਿਆਸਤ 'ਚ ਕਿਵੇਂ ਨਿੱਤਰ ਪਏ? ਜੀ, ਅਸਲ ਗੱਲ ਇਹ ਹੈ ਵੀ ਮੈਂ ਬਹੁਤ ਦੇਰ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ, ਬਤੌਰ ਗਾਇਕ ਹੀ ਜੁੜਿਆ ਹੋਇਆ, ਕਿਉਂਕਿ ਜਿੰਨੇ ਵੱਡੇ ਫੰਕਸ਼ਨ ਹੁੰਦੇ ਸੀ ਕਾਂਗਰਸ ਦੇ ਉਹਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਸੀਗਾ। ਮੇਰੀ ਖੁਸ਼ਕਿਸਮਤੀ ਇਹ ਹੈ ਵੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਜੀ ਜਿੰਨੇ ਵੀ ਕਾਂਗਰਸੀ ਪ੍ਰਾਈਮ ਮਿਨਿਸਟਰ ਹੋਏ ਨੇ ਹੈ ਜੀ, ਇੰਦਰਾ ਗਾਂਧੀ ਕੀ ਕਹਿ ਲਓ, ਲਾਲ ਬਹਾਦਰ ਸ਼ਾਸਤਰੀ ਕਹਿ ਲਓ, ਮਤਲਬ ਰਾਜੀਵ ਜੀ ਕਹਿ, ਮੈਂ ਸਾਰਿਆਂ ਦੀ ਸਟੇਜ 'ਤੇ ਗਾਇਆ। ਇਸ ਕਰਕੇ ਮੈਨੂੰ ਇਹਨਾਂ ਦੀ ਸਟੇਜ 'ਤੇ ਜਾ ਕੇ ਮੇਰੇ ਖੂਨ ਦੇ ਵਿੱਚ ਵੀ ਉਹੀ ਜਰਮਸ ਨੇ, ਉਹੀ ਕੀਟਾਣੂ ਨੇ ਜਿਹੜੇ ਕਾਂਗਰਸ ਦੇ ਕਿਸੇ ਵੀ ਵਰਕਰ ਦੇ ਦਿਲ ਦਿਮਾਗ 'ਚ ਹੁੰਦੇ ਨੇ। ਸਦੀਕ ਜੀ, ਤੁਸੀਂ ਲੰਮੇ ਅਰਸੇ ਤੋਂ ਲੁਧਿਆਣੇ ਰਹਿੰਦੇ ਹੋ, ਫਿਰ ਤੁਸੀਂ ਭਦੌੜ ਹਲਕੇ ਤੋਂ ਹੀ ਕਿਉਂ ਚੋਣ ਲੜਨ ਦੀ ਸੋਚੀ? ਹਾਲਾਂਕਿ ਅਕਾਲੀ ਦਲ ਤੇ ਖੁਦ ਕਾਂਗਰਸ ਦੇ ਕੁਝ ਆਗੂਆਂ ਨੇ ਤੁਹਾਨੂੰ ਬਾਹਰਲਾ ਉਮੀਦਵਾਰ ਵੀ ਦੱਸਿਆ। ਹਾਂ, ਇਹ ਦੱਸਣਾ ਮੇਰਾ ਜ਼ਰੂਰੀ ਹੈ ਕਿਉਂਕਿ ਭਦੌੜ ਮੇਰੀ ਕਰਮ ਭੂਮੀ ਹੈ। ਮੈਂ ਆਪਣਾ ਜੀਵਨ ਸੰਗੀਤ ਦਾ, ਗਾਇਕੀ ਦਾ ਮੈਂ ਉੱਥੋਂ ਸ਼ੁਰੂ ਕੀਤਾ ਸੀ। ਇੱਕ ਰਾਮਲੀਲਾ ਕਲੱਬ ਦੇ ਵਿੱਚੋਂ ਮੈਂ ਉੱਥੇ ਸ਼ੁਰੂ ਕਰਕੇ ਹੈ ਜੀ, ਅਤੇ ਮੈਂ ਸਮਝਦਾ ਬਈ ਉਹ ਮੈਨੂੰ 10 ਦਿਨ ਵਾਸਤੇ ਲੈ ਕੇ ਗਏ ਸਨ ਅਤੇ 15 ਦਿਨ ਮੈਨੂੰ ਉਹਨਾਂ ਨੇ ਉੱਥੇ ਰੱਖਿਆ। ਇੰਨੀ ਮੈਨੂੰ ਹੱਲਾਸ਼ੇਰੀ ਦਿੱਤੀ ਲੋਕਾਂ ਨੇ, ਭਦੌੜ ਦੇ ਲੋਕਾਂ ਨੇ, ਵੀ ਤੂੰ ਬਹੁਤ ਅੱਛਾ। ਹਾਲਾਂਕਿ ਉਦੋਂ ਮੈਂ ਮੇਰੇ ਦਾੜੀ ਮੁੱਛਾਂ ਆ ਰਹੀਆਂ ਸੀਗੀ, ਮਤਲਬ ਜੀ ਜਵਾਨ ਸੀਗਾ, ਅਤੇ ਉਹਨਾਂ ਨੇ ਕਿਹਾ ਵੀ ਤੂੰ ਬਹੁਤ ਵਧੀਆ ਕਲਾਕਾਰ ਹੈ। ਮੈਂ ਗਾਉਂਦਾ ਸੀ ਅਤੇ ਉਹਨਾਂ ਦੇ ਡਰਾਮੇ 'ਚ ਕੰਮ ਕਰਦਾ ਸੀ, ਰਾਮਲੀਲਾ 'ਚ ਕੰਮ ਕਰਦਾ ਸੀ, ਅਤੇ ਵਾਇਲਨ ਵਜਾਉਂਦਾ ਹੁੰਦਾ ਸੀਗਾ, ਮਤਲਬ 3 in 1 ਸੀਗਾ ਮੈਂ। ਤਾਂ ਉਹ ਤਿੰਨਾਂ ਕੰਮਾਂ ਨੂੰ ਉਹਨਾਂ ਲੋਕਾਂ ਨੇ ਇੰਨਾ ਕਬੂਲਿਆ, ਇੰਨਾ ਪਸੰਦ ਕੀਤਾ, ਮੈਨੂੰ ਥਾਪੜਾ ਦੇ ਕੇ ਤੋਰਤਾ। ਔਰ ਸਹੀ ਗੱਲ ਇਹ ਹੈ ਬਈ ਉਹ ਭੂਮੀ ਮੇਰੇ ਵਾਸਤੇ ਐਸੀ ਕਰਮਾਂ ਵਾਲੀ ਭੂਮੀ ਨਿਕਲੀ, ਐਸੀ ਮੇਰੇ ਵਾਸਤੇ ਭਾਗਾਂ ਵਾਲੀ ਧਰਤੀ ਨਿਕਲੀ ਵੀ ਮੈਂ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ। ਭਦੌੜ ਹਲਕੇ 'ਚ ਤੁਹਾਡੇ ਭਾਈਚਾਰੇ ਦੇ ਲੋਕਾਂ ਦੀ ਕਾਫੀ ਵਸੋਂ ਹੈ, ਕਾਂਗਰਸ ਵੀ ਮਜ਼ਬੂਤ ਹੈ। ਪਿਛਲੀ ਵਾਰ ਬਹੁਤ ਥੋੜ੍ਹੇ ਅੰਤਰ 'ਤੇ ਕਾਂਗਰਸ ਇਹ ਚੋਣ ਹਾਰੀ ਸੀਗੀ, ਅਤੇ ਤੁਹਾਡੀ ਜਿਹੜੀ ਗਾਇਕੀ ਦੇ ਪ੍ਰਸ਼ੰਸਕ ਹੈ ਉਹਨਾਂ ਦੀ ਵੀ ਵੱਡੀ ਗਿਣਤੀ ਹੈ। ਇਸ ਬਾਰੇ ਕੀ ਕਹੋਗੇ? ਮੈਂ ਇਹ ਕਹੂੰਗਾ ਕਿਉਂਕਿ ਕਾਂਗਰਸ ਸਾਂਝੀ ਪਾਰਟੀ ਹੈ, ਇਹਨੂੰ ਸਾਰਿਆਂ ਦੀਆਂ ਵੋਟਾਂ ਪੈਂਦੀਆਂ ਨੇ। ਉਹ ਕੋਈ ਸਿੱਖ ਹੋਵੇ, ਕੋਈ ਈਸਾਈ ਹੋਵੇ, ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਜਿੱਥੇ ਤੱਕ ਤਾਲੁਕ ਹੈਗਾ ਬਈ ਇੱਥੇ ਮੈਨੂੰ ਇੱਥੋਂ ਦੀ ਟਿਕਟ ਕਿਉਂ ਮਿਲੀ ਹੈ, ਮੈਂ ਆਪ ਜੀ ਨੂੰ ਪਹਿਲਾਂ ਦੱਸ ਚੁੱਕਿਆ, ਇਹ ਮੇਰੀ ਕਰਮ ਭੂਮੀ ਹੈ। ਮੈਂ ਇੱਥੇ ਬਹੁਤ ਵਾਰੀ ਆਉਂਦਾ ਰਿਹਾ। ਇੱਥੋਂ ਦੇ ਜਿਹੜੇ ਲੋਕ ਨੇ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਨੇ, ਉਹ ਘਰੋਂ ਘਰੀ ਫਿਰ ਗਏ ਨੇ, ਔਰ ਉਹਨਾਂ ਨੇ ਮੇਰੀ ਇਸ ਵੇਲੇ ਪੋਜੀਸ਼ਨ ਬਣਾ ਦਿੱਤੀ ਹੈ ਵੀ ਮੈਂ ਬਹੁਤ ਆਸਵੰਦ ਹੈ ਵੀ ਇਹ ਸੀਟ 30-35 ਸਾਲ ਮਗਰੋਂ ਕਾਂਗਰਸ ਦੀ ਝੋਲੀ 'ਚ ਪਊਗੀ। ਭਦੌੜ ਹਲਕੇ 'ਚ ਤਕਰੀਬਨ 56 ਪਿੰਡ ਨੇਗੇ ਅਤੇ 1-2 ਕਸਬੇ ਵੀ ਹੈ, ਅਤੇ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਸਾਲਾਂ 'ਚ ਇੱਥੇ ਕਰੋੜਾਂ ਰੁਪਏ ਖਰਚਣ ਦਾ ਦਾਅਵਾ ਕੀਤਾ। ਤੁਹਾਡੇ ਮੁਤਾਬਕ ਹਲਕੇ ਦਾ ਕੀ ਹਾਲ ਹੈ? ਮੇਰੇ ਮੁਤਾਬਕ ਹਲਕੇ ਦਾ ਇਹ ਹਾਲ ਹੈ ਜੀ, ਇਹਨਾਂ ਨੇ ਦਾਅਵਾ ਜਿਹੜਾ ਕੀਤਾ ਸੀ ਵੀ ਅਸੀਂ ਸੜਕਾਂ ਬਣਾਵਾਂਗੇ। ਇਸ ਹਲਕੇ 'ਚ ਜਿੰਨੀਆਂ ਸੜਕਾਂ ਬਣੀਆਂ ਹੋਈਆਂ ਨੇ ਉਹ ਸੈਂਟਰ ਸਰਕਾਰ ਦੀਆਂ ਨੇ, ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅਧੀਨ ਬਣੀਆਂ ਨੇ। ਮੈਂ ਪਿੰਡਾਂ ਦੀਆਂ ਸੜਕਾਂ ਵੱਲ ਦੇਖ ਰਿਹਾ, ਉੱਥੇ ਇੰਨਾ ਮੰਦਾ ਹਾਲ ਹੈ, ਗੋਡੇ ਤਾਂ ਉੱਥੇ ਟੋਏ ਪਏ ਹੋਏ ਨੇ। ਦੂਜੀ ਰਹੀ ਗੱਲ, ਇਦੋਂ ਪਿਛਲੀ ਸਰਕਾਰ, ਸਾਡੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੀ, ਉਹਨਾਂ ਨੇ ਵਾਅਦਾ ਕੀਤਾ ਸੀ 8 ਘੰਟੇ ਬਿਜਲੀ ਦੇਵਾਂਗੇ, ਸਹੀ ਬਿਜਲੀ ਦਿੱਤੀ। ਉਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੋਣ ਦੇਵਾਂਗੇ, ਉਹਨਾਂ ਨੇ ਬਿਲਕੁਲ ਉਹੀ ਜੋ ਕਿਹਾ ਸੀ ਉਹ ਪੁਗਾ ਦਿੱਤਾ। ਹੁਣ ਇਸ ਹਲਕੇ ਦੇ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੈ ਵੀ ਜੇ ਬਿਜਲੀ 3 ਘੰਟੇ ਜਾਂ 4 ਘੰਟੇ ਆਉਂਦੀ ਹੈ, 2-3 ਦਿਨ ਮਗਰੋਂ ਆਉਂਦੀ ਹੈ। ਪਾਣੀ ਜਿਹੜਾ ਪਿਛਲੀ ਵਾਰੀ ਕੱਸੀਆਂ ਦੇ ਵਿੱਚ ਜਾਂ ਸੂਇਆਂ ਦੇ ਵਿੱਚ ਓਵਰਫਲੋ ਹੁੰਦਾ ਸੀਗਾ, ਹੁਣ ਉਹ 2-2 ਗਿੱਠਾਂ ਨੀਵਾਂ ਤੁਰਦਾ। ਬਿਜਲੀ ਨਹੀਂ ਆ ਰਹੀ, ਪਾਣੀ ਨਹੀਂ
नहीं आ रहा, सड़कां टुटियां हुई ने। कई लोगों ने तो मैंने इत्थे तक कहा, कहते जी असीं बड़ी मुश्किल दे नाल 2000-2500 रुपया इकट्ठा करके साइकिल लैके नहीं आने, तो 30 दिन हालत ये होंदी है इस सड़क ते चल के भी चिमटा साडे एक हत्थ च हुंदा, साइकिल साडे मोढे ते हुंदा, दूजे हत्थ हैंडल हुंदा। आ सड़कां दी हालत है। ਭਦੌੜ 'ਚ ਲੋਕਾਂ ਦੇ ਆਪਣੇ ਕੀ ਮੁੱਦੇ ਨੇਗੇ ਵੀ ਤੁਸੀਂ ਆਪਣੀ ਜਿਹੜੀ ਚੋਣ ਮੁਹਿੰਮ ਆ ਉਹਨਾਂ ਤੇ ਖੁਦ ਕਿਹੜੀਆਂ ਗੱਲਾਂ ਤੇ ਜ਼ੋਰ ਦੇ ਰਹੇ? ਮੁੱਦਾ ਤਾਂ ਸਾਰੀ ਕਾਂਗਰਸ ਪਾਰਟੀ ਨੇ ਜੋ ਇੱਕ ਸਾਡਾ ਘੋਸ਼ਣਾ ਪੱਤਰ ਬਣਾਇਆ ਹੈਗਾ ਉਹਦੇ ਵਿੱਚ ਸਾਰੇ ਮੁੱਦੇ ਆਏ ਹੋਏ ਨੇ। ਬਾਕੀ ਹਰ ਪਿੰਡ ਦਾ ਹਰ ਕਸਬੇ ਦਾ ਆਪਣਾ ਉਹਨਾਂ ਦਾ ਮੁੱਦੇ ਹੁੰਦੇ ਨੇ, ਲੇਕਿਨ ਫਿਰ ਵੀ ਮੈਂ ਭਦੌੜ ਨੂੰ ਵੀ ਦੇਖ ਲਿਆ, ਤਪਾ ਮੰਡੀ ਨੂੰ ਵੀ ਦੇਖ ਲਿਆ, ਪਿੰਡਾਂ ਨੂੰ ਮੈਂ ਪਹਿਲਾਂ ਹੀ ਦੇਖਿਆ ਹੋਇਆ ਕਿਉਂਕਿ ਮੇਰਾ ਕੰਮ ਹੀ ਪਿੰਡਾਂ 'ਚ ਹੁੰਦਾ ਸੀਗਾ। ਮੈਂ ਦੇਖਿਆ ਹੋਇਆ, ਮੈਂ ਇਹਨਾਂ ਸਾਰਿਆਂ ਮੁੱਦਿਆਂ 'ਤੇ ਕੰਮ ਕਰੂੰਗਾ, ਪਰ ਆਪਣੇ ਮੁੱਖ ਮੰਤਰੀ ਜੀ ਨੂੰ ਇੱਥੇ ਲੈ ਕੇ ਵੀ ਆਊਂਗਾ ਤੇ ਮਿਹਨਤ ਕਰਕੇ, ਚਾਹੇ ਤਰਲੇ ਕਰਕੇ, ਚਾਹੇ ਉਹਨਾਂ ਦੇ ਪੈਰ ਫੜ ਕੇ ਇੱਥੇ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਮੈਂ ਇਸ ਹਲਕੇ ਦੇ ਸਕੂਲ, ਇਸ ਹਲਕੇ ਦੀਆਂ ਡਿਸਪੈਂਸਰੀਆਂ, ਇਸ ਹਲਕੇ 'ਚ ਮਾਸਟਰ ਬਹੁਤ ਘੱਟ ਨੇ, ਡਾਕਟਰ ਚੰਗੇ ਬਹੁਤ ਘੱਟ ਨੇ, ਮੈਂ ਇਹ ਸਾਰੇ ਮਸਲੇ ਆਪਣੇ ਮੁੱਖ ਮੰਤਰੀ ਮੂਹਰੇ ਰੱਖ ਕੇ ਮੈਂ ਇਲਾਕੇ ਦੀ ਨੁਹਾਰ ਬਦਲੂੰਗਾ। ਐਸਾ ਮੇਰਾ ਵਿਸ਼ਵਾਸ ਵੀ ਹੈ, ਮੇਰੀ ਕੋਸ਼ਿਸ਼ ਵੀ ਰਹੂਗੀ। ਪ੍ਰੋਗਰਾਮ ਇੱਕ ਖਾਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਨੇ ਉੱਘੇ ਲੋਕ ਗਾਇਕ ਤੇ ਹੁਣ ਹਲਕਾ ਭਦੌੜ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਜੀ। ਮੁਹੰਮਦ ਸਦੀਕ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਰਹੇਗੀ ਜਾਰੀ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੁਹੰਮਦ ਸਦੀਕ ਜੀ, ਤੁਸੀਂ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਹੋ। ਭਦੌੜ ਤੋਂ ਬਾਹਰਲੇ ਲੋਕਾਂ ਤੇ ਦੇਸ਼ ਵਿਦੇਸ਼ 'ਚ ਜਿਹੜੇ ਤੁਹਾਡੇ ਪ੍ਰਸ਼ੰਸਕ ਨੇ ਉਹਨਾਂ 'ਚ ਬੜੀ ਉਤਸੁਕਤਾ ਹੈ ਕਿ ਤੁਸੀਂ ਚੋਣ ਪ੍ਰਚਾਰ ਕਿਹੋ ਜਿਹਾ ਕਰਦੇ ਹੋ। ਤੁਹਾਡੇ ਵੋਟਰ ਤੁਹਾਡੇ ਤੋਂ ਕਿਤੇ ਗਾਣਿਆਂ ਦੀ ਫਰਮਾਇਸ਼ ਤਾਂ ਨਹੀਂ ਕਰੀ ਜਾਂਦੇ? ਜੀ ਨਹੀਂ, ਮੈਨੂੰ ਅੱਜ ਤੱਕ ਕਿਸੇ ਗਾਣੇ ਦੀ ਫਰਮਾਇਸ਼ ਨਹੀਂ ਆਈ। ਲੋਕ ਮੇਰਾ ਜੋ ਮੈਂ ਬੋਲਦਾ ਹਾਂ, ਜਿਹਨੂੰ ਆਪਾਂ ਸਪੀਚ ਕਹਿ ਸਕਦੇ ਹਾਂ, ਉਹ ਵੀ ਬਿਲਕੁਲ ਗੀਤਾਂ ਵਾਂਗੂ ਹੀ ਸੁਣਦੇ ਨੇ, ਕਿਉਂਕਿ ਉਹਨਾਂ ਨੂੰ ਮੇਰੀ ਆਵਾਜ਼ ਜਾਂ ਮੇਰੇ ਬੋਲਣ ਦਾ ਸਟਾਈਲ ਉਹਨਾਂ ਨੂੰ ਅੱਜ 40 ਸਾਲ ਤੋਂ ਪਸੰਦ ਹੈਗਾ। ਹੁਣ ਵੀ ਅੱਛਾ, ਮੇਰੇ ਬੋਲਣ ਦਾ ਸਟਾਈਲ ਉਹੀ ਹੈ, ਸਪੀਚ ਜਿਹੜੀ ਬਹੁਤ ਉੱਚੀ ਆਵਾਜ਼ 'ਚ ਹੁੰਦੀ ਹੈ, ਜਿਵੇਂ ਆਮ ਤੌਰ 'ਤੇ ਲੋਕ ਕਰਦੇ ਨੇ, ਇਸ ਤਰ੍ਹਾਂ ਮੈਂ ਨਹੀਂ ਕਰਦਾ। ਮੈਂ ਲੋਕਾਂ ਨਾਲ ਜਾ ਕੇ ਗੱਲਾਂ ਕਰਦਾ, ਮੇਰਾ ਸਟਾਈਲ ਬਿਲਕੁਲ ਉਹੀ ਹੈ। ਮੈਂ ਆਪ ਜੀ ਨੂੰ ਸਾਫ਼ ਗੱਲ ਦੱਸਦਾ ਵੀ ਲੋਕਾਂ ਦੇ ਮਨ ਵਿੱਚ ਮੇਰੀ बहुत प्यार, मेरा बहुत इज्जत और मेरी तस्वीर उतरी हुई है। मैं नहीं समझदा भी वो छेती दे के निकलूगी, क्योंकि जिमें उन्होंने पहला मेरी तस्वीर उन्होंने मन च बनी हुई है, इवें जिमें मैं सेवा करके दोबारा उन्होंने बिल्कुल पक्का कर देना है। जी, ਕਾਂਗਰਸ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਨੇ ਉਹਨਾਂ 'ਚ ਵੀ ਤੁਸੀਂ ਪ੍ਰੋਗਰਾਮ ਕਰਦੇ ਰਹੇ ਹੋ ਪਹਿਲਾਂ, ਤੇ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਤੁਸੀਂ ਗਾਣਾ ਗਾਇਆ ਉਹਦੇ ਕੋਈ ਬੋਲ? ਜੀ, कैप्टन साहब बारे तो मैं यही कहूँगा, मैं आम तौर पर लोगों कहना ये कहना होना भी बादल दियाँ गल्लां छड्ड दिओ, हक सच दे झंडे गढ़ दिओ। असली गल ये है भी कैप्टन साहब ने अज तक जो कहा वो कीता। मैं तो यही कहूँगा, चढ़दी कला विच राज रहू इस सच दे पांधी दा, चढ़दी कला विच राज रहू इस सच दे पांधी दा, इहदी पिठ दे उत्ते थापड़ा सोनिया गांधी दा। साडे प्रधान जी ने सोनिया गांधी जी ऑल इंडिया नैशनल कांग्रेस दे, उन्होंने बहुत सोच समझ के इन्हों प्रधानगी सौंपी है और इन्होंने बहुत सोच समझ के इन्नियां टिकटां वंडियां ने। अज कल इंडिया टुडे दी मतलब ये रिपोर्ट सी भी सर्वे सीगा उन्हों का भी 70 सीटां कांग्रेस लेके जा रही है। इसका मतलब है बई मुख्यमंत्री सरदार महाराजा कैप्टन सिंह जी बने ही बने। ਤੁਹਾਡੇ ਚੋਣ ਪ੍ਰਚਾਰ 'ਚ ਕਾਫੀ ਕਲਾਕਾਰ ਆ ਰਹੇ ਨੇ, ਕੁਝ ਬਾਹਰ ਤੋਂ ਵੀ ਤੁਹਾਡੇ ਹੱਕ 'ਚ ਨਾਅਰਾ ਮਾਰ ਰਹੇ ਨੇ। ਗਾਇਕ ਬੱਬੂ ਮਾਨ ਨੇ ਵੀ ਤੁਹਾਡੇ ਹੱਕ 'ਚ ਇੱਕ ਗੀਤ ਗਾਇਆ, ਵੋਟਾਂ ਦੀ ਅਪੀਲ ਕੀਤੀ ਹੈ। मैं बहुत हैरान नहीं, मैं बहुत खुश है। ਬੱਬੂ जी ने मेरे बगैर कहे तो उन्होंने क्या ऐसी गल लगी भी किसी कलाकार नूं नवाजा गया। उन्होंने अपने तौर पर ही ऐसा गीत गाया, मैनू तो अमरीका तो और कनेडा तो फोन आने जो शुरू होए ने ना भी तुहाडे वास्ते बब्बू मान ने गीत गाया, तो मैं अपने न्याणिਆਂ ਨੂੰ ਬੱਚਿਆਂ ਨੂੰ कहा बई देखो तो सही इंटरनेट ते यूट्यूब ते की है। और जब मैं सुनिया मैं बहुत हैरान होया और बहुत खुश भी होया, और बब्बू मान जी मेरी कंपेन च भी आ रहे हैं जी। ਮੁਹੰਮਦ ਸਦੀਕ ਜੀ ਤੋਂ ਕੁਝ ਹੋਰ ਸਵਾਲਾਂ ਦੇ ਜਵਾਬ ਲਵਾਂਗੇ, ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੁਹੰਮਦ ਸਦੀਕ ਜੀ, ਡੇਰਾ ਸੱਚਾ ਸੌਦਾ 'ਚ ਪਿਛਲੇ ਦਿਨੀ ਤਕਰੀਬਨ 100 ਦੇ ਕਰੀਬ ਉਮੀਦਵਾਰ ਜਾ ਕੇ ਆਏ ਨੇ, ਤੁਸੀਂ ਵੀ ਉਹਨਾਂ 'ਚ ਸ਼ਾਮਲ ਦੱਸੇ ਜਾ ਰਹੇ ਹੋ। ਤੁਹਾਡੇ ਹਲਕੇ 'ਚ ਵੀ ਡੇਰੇ ਦੇ ਪੈਰੋਕਾਰਾਂ ਦੀ ਕਾਫੀ ਵੋਟ ਹੈ, ਇਸ ਬਾਰੇ ਕੀ ਕਹਿਣਾ? मैं इस बारे इन्ना ही कहूँगा भी जिन्ने भी डेरे या जिन्ने भी महापुरुष जिथे जिथे रहिंदे ने सारे लोग उत्थे अप्रोच करते हैं। मेरे उत्ते भी परमात्मा भी मेहरबान है, मेरे उत्ते सारे डेरे वालों का और सब अच्छे लोगों का मेरे उत्ते हथ है, मेरे सिर के उत्ते। मैनू पूरी आस है बई
ਮੈਨੂੰ ਉਹ ਨਿਵਾਜਣਗੇ, ਕਿਉਂਕਿ ਉਹਨਾਂ ਨੇ ਮੇਰੇ ਵਿੱਚ ਵੀ ਇੱਕ ਕੋਈ ਖਾਸ ਗੱਲ ਇਹ ਦੇਖੀ ਹੈ ਬਈ ਇਹ ਬੀਬਾ ਰਾਣਾ ਹੈ, ਸਾਊ ਹੈ, ਸ਼ਰੀਫ ਆਦਮੀ ਹੈ, ਸੇਵਾ ਕਰਨ ਵਾਲਾ ਬੰਦਾ ਹੈ, ਸੇਵਕ ਕੋ ਸੇਵਾ ਬਨ ਆਈ। ਮੈਂ ਤਾਂ ਇੰਨੀ ਕਹੂੰਗਾ ਬਈ ਮੈਨੂੰ ਸੇਵਾ ਦਾ ਮੌਕਾ ਸਾਰੇ ਰਲ ਮਿਲ ਕੇ ਦੇਣਗੇ ਜੀ। ਤੁਸੀਂ ਜਦੋਂ ਚੋਣਾਂ 'ਚ ਪ੍ਰਚਾਰ ਕਰਦੇ ਹੋ ਜਾਂ ਇੱਥੋਂ ਦੇ ਲੋਕਾਂ ਦਾ ਜੋ ਮੁੱਦੇ ਹੈਗੇ ਆ ਉਹਨਾਂ ਦੇ ਵਿੱਚ ਤੁਸੀਂ ਨਸ਼ਿਆਂ ਦੇ ਮੁੱਦੇ ਦੀ ਵੀ ਗੱਲ ਕਰਦੇ ਹੋ, ਨੌਜਵਾਨਾਂ ਦੀ ਵੀ ਗੱਲ ਕਰਦੇ ਹੋ। ਤੁਸੀਂ ਖੁਦ ਕਈ ਗੀਤ ਗਾਏ ਨੇ ਕਿ ਮੁੱਕ ਗਈ ਫੀਮ ਡੱਬੀ ਚੋ ਯਾਰੋ, ਜਾਂ ਫਿਰ ਜੋੜਾਂ ਵਿੱਚ ਬਹਿ ਗਈ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ। ਇਹਦੇ ਬਾਰੇ ਕੀ ਕਹਿੰਦੇ? ਇਹਦੇ ਬਾਰੇ ਮੈਂ ਇਹੀ ਕਹੂੰਗਾ, ਉਹ ਇੱਕ ਮਨੋਰੰਜਨ ਦੀ ਸਟੇਜ ਹੁੰਦੀ ਹੈ। ਹੁਣ ਜਿਹੜੀਆਂ ਗੱਲਾਂ ਨੇ ਉਹ ਸੱਚਾਈ ਦੇ ਨਾਲ ਤਾਲੁਕ ਰੱਖਦੀਆਂ ਨੇ। ਮਨੋਰੰਜਨ ਅਲੱਗਾ ਗੱਲ ਹੁੰਦੀ ਹੈ। ਹੁਣ ਜੋ ਸਾਡੀ ਡਿਊਟੀ ਹੈ ਉਹ ਇਹ ਹੈ, ਅਸੀਂ ਆਪਣੇ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ। ਮੈਂ ਆਪ ਜੀ ਨੂੰ ਸੱਚ ਗੱਲ ਦੱਸ ਦਿੰਦਾ ਵੀ ਇਹਨਾਂ 5 ਸਾਲਾਂ ਦੇ ਵਿੱਚ ਜੋ ਨਸ਼ਾ ਵਿਕਿਆ, ਜੋ ਇਸ ਨਸ਼ੇ ਦੀ ਵਰਤੋਂ ਹੋਈ ਹੈ, ਪਤਾ ਨਹੀਂ ਕਿਉਂ ਸਰਕਾਰ ਨੇ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਜਦੋਂ ਕਿਸੇ ਨੂੰ ਕਹਿੰਦੇ ਸੀਗੇ ਵੀ ਭਾਈ ਇਹ ਨਸ਼ੇ ਵੇਚਦੇ ਨੇ, ਇਹਨਾਂ ਨੂੰ ਰੋਕੋ, ਜਾਂ ਜੇ ਕਿਸੇ ਬੰਦੇ ਦੇ ਕੋਲੇ ਕੋਈ ਪੁਲਿਸ ਜਾਂਦੀ ਸੀ ਉਹ ਸਿੱਧਾ ਕਹਿੰਦੇ ਸੀ ਸਾਡਾ ਤਲਕ ਵੱਡੇ ਬੰਦੇ ਨਾਲ ਹੈ। ਕਦੇ ਮੈਨੂੰ ਇੰਨਾ ਪਤਾ ਵੀ ਜਦੋਂ ਨਸ਼ਾ ਵੇਚਣ ਵਾਲਾ ਥਾਣੇਦਾਰ ਕੋਲੇ ਪਹੁੰਚਦਾ ਸੀ, ਥਾਣੇ 'ਚ ਜਾਂਦਾ ਸੀ, ਉਸ ਤੋਂ ਪਹਿਲਾਂ ਉੱਥੇ ਟੈਲੀਫੋਨ ਚੱਲਿਆ ਜਾਂਦਾ ਸੀ, ਇਹ ਸਾਡਾ ਆਦਮੀ, ਇਹਨੂੰ ਹੁਣੀ ਛੱਡ ਦੇ। ਅਸੀਂ ਬੜੇ ਪਰੇਸ਼ਾਨ ਸੀਗੇ, ਪਰ ਹੁਣ ਸਾਨੂੰ ਪਤਾ ਹੈ ਲੋਕ ਸਾਡੀ ਮੰਨਦੇ ਨੇ। ਮੈਂ ਤਾਂ ਸਟੇਜ 'ਤੇ ਇੱਕ ਗੱਲ ਕਹਿ ਦਿੰਦਾ ਹੁੰਦਾ ਵੀ ਮੈਂ ਇਸ ਉਮਰ ਦੇ ਵਿੱਚ ਨੱਠਿਆ ਭੱਜਿਆ ਫਿਰਦਾ, ਇਹ ਮਿਹਰਬਾਨੀ ਕਿਸ ਗੱਲ ਦੀ ਹੈ ਵੀ ਮੈਂ ਨਸ਼ੇ ਤੋਂ ਬਹੁਤ ਦੂਰ ਹੈ। ਮੈਂ ਲੋਕਾਂ ਦਾ, ਮੇਰੀ ਗੱਲ 'ਤੇ ਨੌਜਵਾਨ ਅਸਰ ਵੀ ਕਰਦੇ ਨੇ, ਮੇਰੀ ਗੱਲ ਦਾ ਪ੍ਰਭਾਵ ਵੀ ਲੈਂਦੇ ਨੇ ਔਰ ਖੁਸ਼ ਵੀ ਹੁੰਦੇ ਨੇ ਵੀ ਵਾਕਈ ਸਾਡਾ ਜਿਹੜਾ ਕਲਾਕਾਰ ਹੈ ਉਹ ਸਾਨੂੰ ਨਸ਼ਿਆਂ ਤੋਂ ਵਰਜ ਰਿਹਾ, ਸਾਨੂੰ ਪਰੇ ਰਹਿਣਾ ਚਾਹੀਦਾ। ਕਲਾਕਾਰਾਂ ਬਾਰੇ ਆਮ ਤੌਰ 'ਤੇ ਕਿਹਾ ਜਾਂਦਾ ਕਿ ਲੋਕ ਇਹਨਾਂ ਨੂੰ ਸੁਣਨ ਆਉਂਦੇ ਆ ਪਰ ਵੋਟਾਂ ਨਹੀਂ ਪਾਉਂਦੇ। ਮਰਹੂਮ ਕੁਲਦੀਪ ਮਾਨਕ, ਹੰਸਰਾਜ ਹੰਸ ਨੇ ਵੀ ਚੋਣਾਂ ਲੜੀਆਂ ਪਰ ਉਹ ਹਾਰ ਗਏ। ਤੇ ਤੁਹਾਨੂੰ ਤੁਹਾਡੇ ਹਲਕੇ ਦੇ ਲੋਕਾਂ 'ਤੇ ਕਿੰਨਾ ਭਰੋਸਾ? ਮੈਨੂੰ ਇੰਨਾ ਰੱਬ ਜਿੰਨਾ ਭਰੋਸਾ ਜੀ। ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ, ਦੇਖੋ ਹਾਂ ਤਾਂ ਮੈਂ ਵੀ ਕਲਾਕਾਰ, ਲੇਕਿਨ ਮੇਰੇ ਵਿਚਰਨ ਦਾ, ਲੋਕਾਂ ਨੂੰ ਮਿਲਣ ਦਾ ਮੇਰਾ ਹੋਰ ਤਰੀਕਾ ਹੈਗਾ। ਉਹਨੂੰ ਜਿਹੜੇ ਕਲਾਕਾਰ ਵਿਚਾਰੇ ਹਾਰ ਗਏ ਨੇ ਉਹਨਾਂ ਦਾ ਆਪਣਾ ਤਰੀਕਾ ਹੋਊਗਾ। ਮੈਨੂੰ ਪਤਾ ਲੋਕ ਮੇਰੇ 'ਤੇ ਯਕੀਨ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਔਰ ਮੇਰੇ ਵੋਟਰ ਜਿਹੜੇ ਨੇ ਮੈਂ ਉਹਨਾਂ 'ਤੇ ਰੱਬ ਜਿੰਨਾ ਵਿਸ਼ਵਾਸ ਕਰਦਾ। ਉਹ ਜੋ ਕਹਿੰਦੇ ਨੇ ਉਹ ਕਰਨਗੇ, ਔਰ ਮੈਂ ਜੋ ਉਹਨਾਂ ਨਾਲ ਵਾਅਦਾ ਕਰਦਾ ਮੈਂ ਪੂਰਾ ਕਰਕੇ ਦਿਖਾਊਂਗਾ। ਜੇ ਤੁਸੀਂ ਇਹ ਅਸੈਂਬਲੀ ਚੋਣ ਜਿੱਤ ਜਾਂਦੇ ਹੋ ਤਾਂ ਭਦੌੜ ਲਈ ਤੁਸੀਂ ਕੀ ਕਰੋਗੇ? ਤੁਹਾਡੀ ਸਰਕਾਰ ਦੇ ਵਿੱਚ ਰਹਿੰਦੇ ਆ, ਕੀ ਪਹਿਲ ਹੋਈ? ਮੇਰੀ ਪਹਿਲ ਇਹ ਹੋਊਗੀ, ਮੈਂ ਉੱਥੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਮੈਂ ਪਿੰਡਾਂ ਦੀਆਂ ਜਿੰਨੀਆਂ, ਭਦੌੜ ਦੀ ਗੱਲ ਤਾਂ ਇਹ ਹੈ ਨਾ ਬਈ ਭਦੌੜ ਦੇ ਵਿੱਚ ਪਿਛਲੇ 5 ਸਾਲਾਂ 'ਚੋਂ ਜੋ ਉੱਥੇ ਜੰਗਲ ਰਾਜ ਰਿਹਾ, ਜੋ ਉੱਥੇ ਬੀਬੀਆਂ ਦੇ ਲਾਠੀਆਂ ਪਈਆਂ ਨੇ, ਜੋ ਉੱਥੇ ਚੱਕ ਕੇ ਟਰੱਕਾਂ 'ਚ ਸਿੱਟਿਆ ਗਿਆ ਲੋਕਾਂ ਨੂੰ, ਉੱਥੇ ਬਹੁ ਗਿਣਤੀ ਦੇ ਬੰਦੇ ਨੂੰ ਅੰਦਰ ਕੀਤਾ ਗਿਆ, ਜੇਲ੍ਹਾਂ 'ਚ ਭੇਜਿਆ ਗਿਆ। ਉਹਦੇ ਮਗਰ ਸਾਰਾ ਭਦੌੜ, ਅੱਧਾ ਭਦੌੜ ਚਲਾ ਗਿਆ, ਔਰ ਉੱਥੇ ਜਿਹੜਾ ਘੱਟ ਗਿਣਤੀ ਦਾ ਬੰਦਾ ਸੀ ਉਹਨੂੰ ਪ੍ਰਧਾਨਗੀ ਦਿੱਤੀ ਗਈ। ਐਡੀ ਹਿੱਕ ਦੀ ਮਤਲਬ ਮੇਰੇ ਹਿੱਕ ਦਾ ਜ਼ੋਰ ਲਾ ਕੇ ਹੈ ਜੀ ਇਹ ਜੋ ਕੁਛ ਕੀਤਾ ਗਿਆ, ਉਹਦੇ ਵਾਸਤੇ ਮੈਂ ਸਰਕਾਰ ਨੂੰ ਕਹੂੰਗਾ ਵੀ ਕਮ ਸੇ ਕਮ ਇਹਦਾ ਬਦਲ ਪੰਜਾਬ ਭਦੌੜ ਦੇ ਲੋਕਾਂ ਨੂੰ ਜ਼ਰੂਰ ਦਿਓ। ਮੁਹੰਮਦ ਸਦੀਕ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਡੇ ਵੱਲੋਂ ਵਿਧਾਨ ਸਭਾ ਚੋਣਾਂ ਲਈ ਸ਼ੁਭੇੱਛਾਵਾਂ। ਮੈਂ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ, ਆਪਣੇ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ ਟੈਲੀਫੋਨ ਕਰਕੇ ਕਹੋ ਉਹ ਕਾਂਗਰਸ ਦੀ ਮਦਦ ਕਰਨ, ਮੇਰੀ ਮਦਦ ਕਰਨ। ਮੈਂ ਤੁਹਾਡਾ ਆਪਣਾ ਸੇਵਕ ਹੈ, ਤੁਹਾਡਾ ਦਾਸ ਹੈ। ਮੈਂ 40 ਸਾਲ ਗੀਤ ਗਾ ਕੇ ਖੁਸ਼ ਕੀਤਾ, ਹੁਣ ਮੈਂ ਲੋਕਾਂ ਨੂੰ ਸਰਕਾਰ 'ਚ ਜਾ ਕੇ ਇਲਾਕੇ ਦੀ ਸੇਵਾ ਕਰਕੇ ਖੁਸ਼ ਕਰਨਾ ਚਾਹੁੰਦਾ। ਜੇ ਮੇਰੀ ਇਹ ਤਮੰਨਾ ਪੂਰੀ ਹੁੰਦੀ ਹੈ ਤਾਂ ਮੈਂ ਇਹ ਕਹੂੰਗਾ ਲੋਕ ਸੁਖੀ ਪਰਲੋਕ ਸਹੇਲੇ। ਮੈਂ ਤਾਂ ਇੰਨਾ ਚਾਹੁੰਦਾ ਵੀ ਮੈਂ ਲੋਕਾਂ ਦੀ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ। ਮੈਂ ਸਾਰੇ ਸੁਣਨ ਵਾਲਿਆਂ ਨੂੰ ਫਿਰ ਦੁਬਾਰਾ ਸਤਿ ਸ੍ਰੀ ਅਕਾਲ, ਨਮਸਕਾਰ ਕਹਿਣਾ। ਸਲਾਮ ਅਲੈਕੁਮ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼।